ਵੈਲਕਮ ਬੈਕ ਅਗੇਨ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਵਾਲੇ ਸੈਕਸ਼ਨ ਦੇ ਵਿੱਚ ਕਿ ਪਿਛਲੇ ਦਿਨੀ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਇਨੀਸ਼ੀਏਟਿਵ ਗਰੁੱਪ ਵੱਲੋਂ ਸੋਵਰਨਟੀ ਅਤੇ ਹਿਊਮਨ ਰਾਈਟਸ ਤੇ ਇੱਕ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਯੂਕੇ ਅਤੇ ਕੈਨੇਡਾ ਤੋਂ 5 ਸਿੱਖ ਬੁਲਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਔਰ ਇਸ ਕਾਨਫਰੰਸ ਨੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਦੀ ਜਿਹੜੀ ਹਮਾਇਤ ਕੀਤੀ ਹੈ। ਸੋ ਅਜ਼ਰਬਾਈਜਾਨ ਦੇ ਮੀਡੀਆ ਵੱਲੋਂ ਇਸ ਕਾਨਫਰੰਸ ਦੀ ਜਿਹੜੀ ਭਰਪੂਰ ਕਵਰੇਜ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਬੜੀ ਅਹਿਮੀਅਤ ਵਾਲੀ ਖਬਰ ਹੈ ਔਰ ਜ਼ਾਹਰ ਹੈ ਕਿ ਇਸ ਨੂੰ ਇੰਡੀਅਨ ਮੀਡੀਆ ਨੇ ਬਿਲਕੁਲ ਗੋਲ ਕਰ ਦਿੱਤਾ ਹੈ ਔਰ ਮੈਂ ਇਹ ਸਮਝਦਾ ਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ। ਹਾਲਾਂ ਮੇਰੀ ਕਿਸੇ ਵੀ ਐਕਟਿਵਿਸਟ ਨਾਲ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ 1-to-1 ਗੁਫ਼ਤਗੂ ਨਹੀਂ ਹੋਈ, ਪਰ ਮੈਂ ਉਹਨਾਂ ਦੀ ਪ੍ਰੈਸ ਰਿਲੀਜ਼ ਔਰ ਪੰਜਾਬੀ ਮੀਡੀਆ ਦੀ ਕਿਸੇ ਅਖਬਾਰ ਦੇ ਵਿੱਚ ਸ਼ਾਇਦ ਪਹਿਰੇਦਾਰ 'ਚ ਹੈ, ਉਸ ਦੀ ਕਵਰੇਜ ਦੇਖੀ ਹੈ, ਪਿਕਚਰਸ ਦੇਖੀ ਹੈ ਔਰ ਆਪਣੇ ਆਪ 'ਚ, ਕਿਉਂਕਿ ਜਦੋਂ ਅਸੀਂ ਅਜ਼ਰਬਾਈਜਾਨ ਦਾ ਮੈਂਸ਼ਨ ਕਰਦੇ ਹਾਂ ਤਾਂ ਉਹਨਾਂ ਦੀ ਰਾਜਧਾਨੀ ਬਾਕੂ ਦੇ ਵਿੱਚ ਜਿਹੜਾ ਇੱਕ ਅਗਨੀ ਮੰਦਰ ਜਿਹਨੂੰ ਕਿਹਾ ਜਾਂਦਾ, ਕਿਉਂਕਿ ਇਹ ਸਾਰਾ ਹਿੱਸਾ ਇੱਕ ਜ਼ਮਾਨੇ ਦੇ ਵਿੱਚ ਜਿਹੜੇ ਜ਼ੋਰੈਸਟਰੀਅਨ ਬੈਲਟ ਸੀ ਉਸ ਦੇ ਨਾਲ ਸੰਬੰਧਿਤ ਸੀ, ਅੱਗ ਦੀ ਪੂਜਾ ਕਰਨ ਵਾਲੇ ਲੋਕ। ਔਰ ਜਦੋਂ ਅਸੀਂ ਟ੍ਰੇਡ ਰਾਊਟ ਦੀ ਵੀ ਗੱਲ ਕਰਦੇ ਹਾਂ, ਪੰਜਾਬ ਤੋਂ ਕਿਸ ਹੱਦ ਤੱਕ ਜਿਹੜਾ ਉਹ ਯੂਰਪ ਦੇ ਲਈ, ਕਿਉਂਕਿ ਉਦੋਂ ਬੇਸ਼ੱਕ ਅਜੇ ਜਿਹੜਾ ਸਮੁੰਦਰੀ ਰਾਊਟ ਤਾਂ ਨਹੀਂ ਸੀ ਲੱਭਿਆ 5 ਸਦੀਆਂ ਪਹਿਲਾਂ, ਲੇਕਿਨ ਯੂਰਪ ਤੱਕ ਵਪਾਰ ਤਾਂ ਹੁੰਦਾ ਸੀ ਮਸਾਲਿਆਂ ਦਾ ਔਰ ਇਹ ਜਿਹੜਾ ਬਾਕੂ ਹੈ ਇਹ ਮੇਨ ਰਾਊਟ ਦੇ ਉੱਤੇ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸਿੱਖੀ ਦੇ ਪ੍ਰਚਾਰ ਦੇ ਲਈ ਖਾਸ ਤੌਰ 'ਤੇ ਉਸ ਪੀਰੀਅਡ ਦੇ ਵਿੱਚ ਜਿਹੜੇ ਉਦਾਸੀ ਸਾਧੂ ਸੀ, ਜਿਹੜਾ ਉਹ ਦੂਰ ਦੂਰ ਤੱਕ ਉਹਨਾਂ ਦੀ ਪਹੁੰਚ ਸੀ। ਔਰ ਹੁਣ ਵੀ ਜਦੋਂ ਅਜ਼ਰਬਾਈਜਾਨ ਦੇ ਵਿੱਚ ਜਿਹੜੇ ਟੂਰਿਸਟ ਜਾਂ ਦੂਸਰੇ ਜਾਂਦੇ ਨੇ ਉਹ ਬਾਕੂ ਦੇ ਇਸ ਟੈਂਪਲ ਨੂੰ ਟੈਂਪਲ ਆਫ ਫਾਇਰ ਕਹਿੰਦੇ ਨੇ, ਉਹਨੂੰ ਵਿਜ਼ਿਟ ਕਰਦੇ ਨੇ। ਪਰ ਉਹਦੇ 'ਚ ਸਿੱਖਾਂ ਦੀ ਵੀ ਦਿਲਚਸਪੀ ਹੁੰਦੀ ਹੈ, ਕਿਉਂਕਿ ਜਿਹੜੇ ਮੰਦਰ ਦਾ ਫਾਇਰ ਟੈਂਪਲ ਦਾ ਆਊਟਸਾਈਡ ਹੈ ਉੱਥੇ ਮੂਲ ਮੰਤਰ ਲਿਖਿਆ ਹੋਇਆ ਪੰਜਾਬੀ ਦੇ ਵਿੱਚ, ਗੁਰਮੁਖੀ 'ਚ ਜਿਹੜਾ ਉਹ ਉਸ ਦੇ ਉੱਤੇ ਐਨਗਰੇਵਡ ਹੈ ਸਟੋਨ ਦੇ ਉੱਤੇ। ਔਰ ਉਹਦੇ 'ਚ ਫਿਰ ਲੋਕ ਨਾਂ ਵੀ ਨੇ ਜਿਨ੍ਹਾਂ ਨੇ ਉਸ ਸਾਰੇ ਨੂੰ ਕਰਵਾਇਆ। ਹਾਲਾਂ ਉਹਨੂੰ ਲੈ ਕੇ ਹੈ ਕਿ ਭਾਈ ਇਹ ਜਿਹੜੇ ਉਸ ਪੀਰੀਅਡ ਦੇ ਵਿੱਚ ਜਿਹੜੇ ਇਸ ਕਿਸਮ ਦੇ ਟਰੈਵਲਰ ਫਕੀਰ ਸਨ, ਉਹਨਾਂ ਨੇ ਉੱਥੇ ਆਪਣੀ ਹੋਂਦ ਰੱਖੀ, ਜਾਂ ਵਪਾਰੀ ਜਿਹੜੇ ਨੇ ਕੋਈ ਉਹਨਾਂ ਦੇ ਰਾਹੀਂ ਹੋਂਦ 'ਚ ਆਇਆ ਜਾਂ ਕਿਵੇਂ ਹੋਇਆ। ਪਰ ਇਹ ਸਿੱਖਾਂ ਦੇ ਲਈ ਵੀ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਕਿ ਭਾਈ ਮੂਲ ਮੰਤਰ ਠੇਠ ਗੁਰਮੁਖੀ 'ਚ ਐਨਗਰੇਵਡ ਹੈ ਸਟੋਨ ਦੇ ਉੱਤੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਜ਼ਰਬਾਈਜਾਨ ਜਿਹੜਾ ਉਹ ਕੋਈ ਭਾਰਤ ਦਾ ਪਿਛਲਾ ਨਹੀਂ ਹੈ। ਜਿਵੇਂ ਅੱਜ ਕੱਲ੍ਹ ਹੁਣ UAE ਵਰਗੇ ਮੁਲਕ ਬਣੇ ਹੋਏ ਨੇ, UAE ਦਾ ਜਿਹੜਾ ਸ਼ੇਖ ਹੈ ਉਹ 1.5-2 ਘੰਟੇ ਲਈ ਜਾਂ 2.5 ਘੰਟੇ ਲਈ ਇੰਡੀਆ ਗਿਆ ਜੀ, ਆਹ ਡੀਲ ਕਰ ਲਈ, ਉਹ ਕਰ ਲਈ। ਇਹ ਅਜ਼ਰਬਾਈਜਾਨ ਔਰ ਈਵਨ ਅਰਮੀਨੀਆ ਜਿਹੜੀ ਹੈ ਉਹਨਾਂ ਦੀ ਆਪਸੀ ਟਕਰਾਅ ਦੇ ਵਿੱਚ ਵੀ ਜਿਹੜਾ ਹੈ ਅਜ਼ਰਬਾਈਜਾਨ ਨੇ ਜਿੱਤ ਹਾਸਲ ਕੀਤੀ। ਪਾਕਿਸਤਾਨ ਦੇ ਨਾਲ ਅਜ਼ਰਬਾਈਜਾਨ ਦੇ ਕਾਫੀ ਕਲੋਜ਼ ਰਿਲੇਸ਼ਨਸ਼ਿਪ ਹੈ। ਮੇਰੇ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਸੀ ਕਿ ਅਜ਼ਰਬਾਈਜਾਨ ਦੇ ਇੱਕ ਮੇਨ ਥਿੰਕ ਟੈਂਕ ਜਾਂ ਉਹਨਾਂ ਦੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਇੱਕ ਕਾਨਫਰੰਸ ਆਰਗੇਨਾਈਜ਼ ਕੀਤੀ, ਜਿਹਦੇ 'ਚ ਉਹਨਾਂ ਨੇ ਸਿੱਖ ਨੁਮਾਇੰਦਿਆਂ ਨੂੰ ਸੱਦਿਆ ਕਿ ਭਾਈ ਤੁਹਾਡੇ ਨਾਲ ਕੀ ਧੱਕਾ ਹੋ ਰਿਹਾ ਹੈ ਔਰ ਕਿਵੇਂ ਹੈ ਇਸ ਖਾਲਿਸਤਾਨ ਦੀ ਸਟਰਗਲ ਕੀ ਹੈ। ਔਰ ਇਹ ਆਪਣੇ ਆਪ ਦੇ ਵਿੱਚ ਇਸ ਲੈਵਲ ਦੇ ਉੱਤੇ ਬਾਕੂ ਦੇ ਵਿੱਚ ਇਹ ਇੱਕ ਰੋਜ਼ਾ ਫੁੱਲ ਫਲੈਜ ਕਾਨਫਰੰਸ ਦਾ ਹੋਣਾ, ਸਿੱਖ ਨੁਮਾਇੰਦਿਆਂ ਨੂੰ ਸੈਂਟਰਲ ਸਟੇਜ ਦੇਣਾ। 5 ਸਿੱਖ ਨੁਮਾਇੰਦੇ ਜਿਨ੍ਹਾਂ 'ਚੋਂ 3 ਸਿੱਖ ਫੈਡਰੇਸ਼ਨ ਨਾਲ ਸੰਬੰਧਿਤ UK ਤੋਂ ਔਰ 2 ਜਿਹੜੇ ਨੇ ਮੁੱਖ ਤੌਰ ਦੇ ਉੱਤੇ ਕੈਨੇਡਾ ਤੋਂ ਗਏ। ਔਰ ਜਦੋਂ ਤੁਸੀਂ ਉਹ ਪਿਕਚਰਸ ਵੀ ਜਿਹੜੀਆਂ ਦਰਸ਼ਕ ਸਕਰੀਨ 'ਤੇ ਦੇਖ ਸਕਦੇ ਨੇ ਕਿ ਵਾਈਡ ਮੀਡੀਆ ਕਵਰੇਜ ਉਹਨਾਂ ਦਾ ਅਜ਼ਰਬਾਈਜਾਨ ਦੇ, ਜਿਵੇਂ ਸਾਰਾ ਮੀਡੀਆ ਟੁੱਟ ਪੈਂਦਾ ਹੁੰਦਾ ਉਹਨੂੰ ਕਿ ਵੀ ਕੀ ਹੋਇਆ। ਉਹਨਾਂ ਨੇ ਸਿੱਖਾਂ ਦੀ ਐਗਜ਼ੀਬਿਸ਼ਨ ਵੀ ਸੀ ਕਿ ਸਾਡੇ ਨਾਲ ਕਿਵੇਂ ਜੈਨੋਸਾਈਡ ਹੋਇਆ, ਕੀ ਹੋਇਆ। ਸੋ ਉਹਦੇ 'ਚ ਜਿਹੜੀ ਪੰਜਾਬੀ ਮੀਡੀਆ ਕਵਰੇਜ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ 'ਚ ਭਾਰਤ ਵਿੱਚ ਸਿੱਖ ਘੱਟ ਗਿਣਤੀ ਵਿਰੁੱਧ ਹਿੰਸਾ 'ਤੇ ਕੇਂਦਰਿਤ ਇੱਕ ਰੋਜ਼ਾ ਕਾਨਫਰੰਸ, ਇਹ ਜਿਵੇਂ ਐਟਰੀਬਿਊਟ ਹੀ ਜਿਹੜੀ ਹੈ ਸਿੱਖ ਸਟਰਗਲ ਨੂੰ ਸੀ ਖਾਲਿਸਤਾਨ ਦੀ ਨੂੰ। ਔਰ ਇੰਟਰਨੈਸ਼ਨਲ ਕਾਨਫਰੰਸ ਨੇ
ਆਜ਼ਾਦ ਸਿੱਖ ਰਾਜ ਤੇ ਖਾਲਿਸਤਾਨ ਲਈ ਸੰਘਰਸ਼ ਦਾ ਕੀਤਾ ਸਮਰਥਨ। ਔਰ ਇੱਕ ਰੋਜ਼ਾ ਕਾਨਫਰੰਸ ਦੇ ਵਿੱਚ ਇਹ NGO ਜਿਹੜੀ ਉਹਨਾਂ ਦੀ ਬਾਕੂ ਇਨੀਸ਼ੀਏਟਿਵ ਗਰੁੱਪ, ਉਹਨਾਂ ਨੇ ਇਸ ਦਾ ਪ੍ਰਬੰਧ ਕੀਤਾ ਔਰ ਇਸ 'ਚ ਐਲਾਨ ਕੀਤਾ ਕਿ 20 ਤੋਂ ਵੱਧ ਦੇਸ਼ਾਂ ਤੇ ਵਿਦੇਸ਼ੀ ਪ੍ਰਦੇਸ਼ਾਂ ਤੇ 25 ਤੋਂ ਵੱਧ ਇੰਟਰਨੈਸ਼ਨਲ ਸੰਗਠਨਾਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਕਾਨਫਰੰਸ ਹੋਈ। ਔਰ ਇਹਦਾ ਇੱਕ ਹੋਰ ਜਿਹੜਾ ਪੋਜ਼ਿਟਿਵ ਪੱਖ ਸੀ ਕਿ ਪਾਕਿਸਤਾਨ ਤੋਂ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਮਰੀਮ ਨਵਾਜ਼ ਦੀ ਕੈਬਨਿਟ ਦੇ ਵਿੱਚ ਫੁੱਲ ਫਲੈਜਡ ਮਿਨਿਸਟਰ ਨੇ ਮਾਈਨੋਰਟੀਜ਼ ਦੇ ਰਮੇਸ਼ ਸਿੰਘ ਅਰੋੜਾ, ਉਹਨਾਂ ਨੇ ਵੀ ਇਸ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਇਸ ਦੇ ਵਿੱਚ ਜਿਹੜੇ ਨੇ ਅੱਡ-ਅੱਡ ਆਰਗੇਨਾਈਜੇਸ਼ਨਸ ਔਰ ਉਹਨਾਂ ਦੇ ਨੁਮਾਇੰਦੇ, ਉਹਨਾਂ ਦੀ ਦਿਲਚਸਪੀ ਸੀ। ਔਰ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਭਾਗੀਦਾਰਾਂ ਤੇ ਮੀਡੀਆ ਨੂੰ ਜੂਨ 84 'ਚ ਸਿੱਖ ਨਸਲਕੁਸ਼ੀ ਬਾਰੇ ਇੱਕ ਐਗਜ਼ੀਬਿਸ਼ਨ ਰਾਹੀਂ ਜਿਹੜਾ ਉਹਨਾਂ ਨੂੰ ਜਾਣੂ ਕਰਵਾਇਆ ਗਿਆ, ਸਿੱਖ ਧਰਮ ਕੀ ਹੈ, ਉਸ ਦੀਆਂ ਕੀ ਚੈਲੰਜਸ ਨੇ। ਔਰ ਇਸ ਦੀ ਸ਼ੁਰੂਆਤ ਜਿਹੜੀ ਹੈ ਬਾਕੂ ਇਨੀਸ਼ੀਏਟਿਵ ਗਰੁੱਪ ਦੇ ਜਿਹੜੇ ਆਫੀਸ਼ੀਏਟਿੰਗ ਡਾਇਰੈਕਟਰ ਨੇ ਅਬਾਸ ਅੰਬਾਸੇਵ ਨੇ ਕੀਤੀ। ਉਹਨਾਂ ਨੇ ਦੱਸਿਆ ਕਿ ਭਾਰਤ ਦੇ ਵਿੱਚ ਕਿਵੇਂ ਜਿਹੜੀ ਵਾਇਲੈਂਸ ਔਰ ਐਕਸਟ੍ਰੀਮਿਜ਼ਮ ਜਿਹੜੀ ਖੁਦ ਕਰਦੀ ਹੈ ਸਟੇਟ, ਪਰ ਇਸ ਦੇ ਲਈ ਸਿੱਖਾਂ ਨੂੰ ਟਾਰਗੇਟ ਬਣਾਇਆ ਗਿਆ ਔਰ ਪਹਿਲਾਂ 1 ਮਿੰਟ ਦੀ ਸਾਇਲੈਂਸ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ। ਔਰ ਇਹਦੇ 'ਚ ਖਾਸ ਤੌਰ ਤੇ ਜਿਹੜੀ 1 ਮਿੰਟ ਦੀ ਸਾਇਲੈਂਸ ਸੀ, ਇਹ ਕੈਨੇਡਾ 'ਚ 2023 ਸ਼ਹੀਦ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਅਸੈਸੀਨੇਸ਼ਨ ਹੋਈ, ਕਤਲ ਹੋਈ, ਉਹਦਾ ਵੀ ਖਾਸ ਜ਼ਿਕਰ ਕੀਤਾ ਗਿਆ। ਔਰ ਇਹ ਜਿਹੜੀ ਕਾਨਫਰੰਸ ਹੈ ਇਹ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ UK ਤੇ ਕੈਨੇਡਾ ਦੇ ਸਹਿਯੋਗ ਦੇ ਨਾਲ ਕੀਤੀ ਗਈ। ਅੰਬਾਸ ਅੰਬਾਸੇਵ ਨੇ ਇਹ ਸਾਰੇ ਨੂੰ ਮੋਡਰੇਟ ਕੀਤਾ। ਔਰ ਜਿਵੇਂ ਅਸੀਂ ਕਿਹਾ ਵੀ ਧਾਰਮਿਕ ਮਾਮਲਿਆਂ ਦੇ ਮੰਤਰੀ ਪਾਕਿਸਤਾਨ ਦੇ ਰਮੇਸ਼ ਸਿੰਘ ਅਰੋੜਾ ਨੂੰ ਵੀ ਉਹ ਇੱਕ ਮਹਿਮਾਨ ਬੁਲਾਰੇ ਵਜੋਂ ਜਿਹੜੇ ਨੇ ਆਏ। ਔਰ ਜਿਹੜੇ 5 ਸਿੱਖ ਬੁਲਾਰੇ ਜਿਨ੍ਹਾਂ ਨੇ ਇਹਦੇ 'ਚ ਸ਼ਮੂਲੀਅਤ ਕੀਤੀ, ਉਹਨਾਂ 'ਚ ਭਾਈ ਦਵਿੰਦਰਜੀਤ ਸਿੰਘ, ਭਾਈ ਜਸਵਿੰਦਰ ਸਿੰਘ ਤੇ ਭਾਈ ਰਣਵੀਰ ਸਿੰਘ, ਇਹ UK ਤੋਂ। ਔਰ ਕੈਨੇਡਾ ਤੋਂ ਭਾਈ ਪ੍ਰਭਜੋਤ ਸਿੰਘ ਔਰ ਭਾਈ ਮਨਿੰਦਰ ਸਿੰਘ, ਇਹ ਦੋਵੇਂ ਹੀ ਕੈਨੇਡਾ ਤੋਂ। ਔਰ ਇੱਕ ਸਾਂਝਾ ਬਿਆਨ ਇਸ ਦੇ ਐਂਡ ਦੇ ਵਿੱਚ ਵੀ ਜਾਰੀ ਕੀਤਾ ਗਿਆ, ਜਿਹੜਾ ਬਾਕੂ ਇਨੀਸ਼ੀਏਟਿਵ ਗਰੁੱਪ ਤੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦਾ ਸਾਂਝਾ ਬਿਆਨ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਭਾਰਤ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ ਤੇ ਵਿਤਕਰੇ ਵਿਰੁੱਧ ਫੈਸਲਾਕੁਨ ਕਾਰਵਾਈ ਕਰਨ ਦੀ ਲੋੜ ਹੈ। ਔਰ ਇਸ ਬਿਆਨ 'ਚ ਉਹਨਾਂ ਨੇ ਸਰਕਾਰਾਂ, ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ, ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੂੰ ਇਹ ਕਿਹਾ ਕਿ ਇਨਸਾਫ ਤੇ ਆਜ਼ਾਦੀ ਦੀ ਪ੍ਰਾਪਤੀ 'ਚ ਸਿੱਖਾਂ ਲਈ ਜਿਹੜਾ ਹੈ ਉਹ ਇਨਸਾਫ ਲੈਣ ਲਈ ਉਹ ਸਹਿਯੋਗ ਕਰਨ। ਔਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਇਸ ਨੂੰ ਇੱਕ ਪ੍ਰਾਪਤੀ ਵਜੋਂ ਹੀ ਦੇਖਿਆ ਜਾ ਰਿਹਾ ਕਿ ਭਾਈ ਕਿਵੇਂ ਜਿਹੜਾ ਸਿੱਖਾਂ ਦੇ ਨਾਲ ਹੋ ਰਿਹਾ। ਔਰ ਇਸ ਸੰਬੰਧੀ ਜਿਹੜੀ ਸਿੱਖ ਫੈਡਰੇਸ਼ਨ ਦੀ ਪ੍ਰੈਸ ਰਿਲੀਜ਼ ਹੈ ਉਹਦੇ 'ਚ ਵੀ ਇਸੇ ਲਾਈਨ ਦੇ ਉੱਤੇ ਜੀ ਉਹਨਾਂ ਨੇ ਕਿਹਾ ਗਿਆ ਕਿ ਭਾਈ ਇਹ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਸੀ ਔਰ ਸਿੱਖਾਂ ਨੂੰ ਇੱਕ ਮਾਣ ਦਿੱਤਾ ਗਿਆ। ਔਰ ਸਿੱਖ ਫੈਡਰੇਸ਼ਨ ਨੇ ਇਸ ਸਾਰੇ ਦੇ ਜਿਹੜਾ ਜ਼ਾਹਰ ਹੈ ਉਹਨਾਂ ਦੇ ਨੁਮਾਇੰਦੇ, ਉਹਨਾਂ ਨੇ ਪ੍ਰਮੁੱਖ ਰੋਲ ਅਦਾ ਕੀਤਾ। ਔਰ ਅੰਗਰੇਜ਼ੀ 'ਚ ਵੀ ਉਹਨਾਂ ਨੇ ਇਹੀ ਕਿਹਾ ਕਿ ਵੀ one day conference was recently held in Baku, Azerbaijan, focused on self-determination and violence against the Sikh people in India. Organized by Baku Initiative Group, the conference saw strong participation from Sikh representatives alongside local academics, legal experts and civil society. और दर्शक repeatedly उन्हें pictures ਨੂੰ देख रहे होंगे। और बाद ਦੇ ਵਿੱਚ ਜਿਹੜੀ ਇਸ ਦੇ ਉੱਤੇ ਜੁਆਇੰਟ ਜਿਹੜੀ ਸਟੇਟਮੈਂਟ ਹੈ ਉਹਦਾ ਵੀ ਅਸੀਂ ਜ਼ਿਕਰ ਕੀਤਾ। ਸੋ ਅਸੀਂ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਜਿਸ ਦੇ ਵਿੱਚ ਜ਼ਾਹਰ ਹੈ UK, ਕੈਨੇਡਾ, ਆਸਟ੍ਰੇਲੀਆ ਸ਼ਾਮਲ ਹੈ, ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਘੱਟੋ ਘੱਟ ਇੱਕ ਉਸ ਦਾਇਰਾਕਾਰ 'ਚ ਹੁਣ ਆਪਰੇਟ ਕਰਨਾ ਸ਼ੁਰੂ ਕੀਤਾ ਹੈ। ਔਰ ਅਸੀਂ ਅਜ਼ਰਬਾਈਜਾਨ ਦੇ ਇਸ NGO ਦਾ ਵੀ ਔਰ ਅਜ਼ਰਬਾਈਜਾਨ ਦੀ ਹਕੂਮਤ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਉਹ ਇਸ ਨੂੰ ਆਰਗੇਨਾਈਜ਼ ਕੀਤਾ, ਅਲਾਉ ਕੀਤਾ। ਔਰ ਜ਼ਾਹਰ ਹੈ ਕਿ ਬਿਗਨਿੰਗ ਦੇ ਵਿੱਚ ਈਵਨ ਸਿੱਖ ਨੁਮਾਇੰਦਿਆਂ ਨੇ ਅਜ਼ਰਬਾਈਜਾਨ ਦੇ ਇਸ ਟ੍ਰੇਡ ਰਾਊਟ ਨਾਲ ਔਰ ਇਸ ਨਾਲ ਸਿੱਖ ਰਾਜ
ਦਾ ਕੀ ਸਬੰਧ ਫਿਊਚਰ ਦੇ ਵਿੱਚ ਹੋਏਗਾ ਖਾਲਿਸਤਾਨ ਮੁਲਕ ਦੇ ਬਣਦਿਆਂ ਵਪਾਰਕ ਔਰ ਸੈਂਟਰਲ ਏਸ਼ੀਆ ਤੱਕ ਪਹੁੰਚਣ ਦਾ ਸਾਧਨ, ਕਿਉਂਕਿ ਇਹ ਸਾਰੇ ਹੀ ਜਿਹੜੇ ਨੇ ਇਹ ਕਿਉਂਕਿ ਅਜ਼ਰਬਾਈਜਾਨ ਨੇ ਖੁਦ ਵੀ 15 ਜਦੋਂ ਅਸੀਂ 1991 ਚ ਸੋਵੀਅਤ ਯੂਨੀਅਨ ਚੋਂ 15 ਮੁਲਕ ਨਿਕਲਣ ਦੀ ਗੱਲ ਕਰਦੇ ਹਾਂ, ਤੇ ਇਹ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਨੇ ਅਜ਼ਰਬਾਈਜਾਨ, ਤਾਜ਼ਿਕਸਤਾਨ ਔਰ ਤੁਰਕਮਾਨਿਸਤਾਨ ਔਰ ਕਿਰਗਿਜ਼ਸਤਾਨ, ਇਹ ਸਾਰੇ ਜਿਨ੍ਹਾਂ ਨੇ ਕਮਿਊਨਿਜ਼ਮ ਦੇ ਥੱਲੇ, ਉਹ ਕਮਿਊਨਿਜ਼ਮ ਸੋਵੀਅਤ ਯੂਨੀਅਨ ਜਿਹਨੂੰ ਇੰਡੀਆ ਸਪੋਰਟ ਕਰਦਾ ਰਿਹਾ ਔਰ ਬਹੁਤ ਲੋਕ ਭੁੱਲ ਜਾਂਦੇ ਨੇ, ਇਹੀ ਨਹੀਂ ਵੀ ਹੁਣ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਔਰ ਇਹ ਸਪੋਰਟ ਕਰ ਰਹੇ ਨੇ। 1979 ਚ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਆਕੂਪਾਈ ਕੀਤਾ ਤੇ ਇੰਦਰਾ ਗਾਂਧੀ ਨੇ ਸੋਵੀਅਤ ਯੂਨੀਅਨ ਨੂੰ ਵਧਾਈ ਦਿੱਤੀ ਸੀ। ਹੁਣ ਅੱਜ ਅਸੀਂ ਕਹਿ ਰਹੇ ਹਾਂ ਜੀ ਸੋਵਰਨਿਟੀ ਵਾਇਲੇਟ ਹੋਈ, ਵੈਨਜ਼ੂਏਲਾ ਚ ਅਮਰੀਕਾ ਚੁੱਕ ਕੇ ਲੈ ਆਇਆ ਉਹਨੂੰ, ਫਲਾਣੇ ਨੂੰ ਇਵੇਂ ਕਰਤਾ ਉਵੇਂ ਕਰਤਾ। 1979 ਚ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ, ਹੰਗਰੀ ਆਕੂਪਾਈ ਕੀਤੇ, ਇੰਡੀਆ ਨੇ ਵੈਲਕਮ ਕੀਤਾ। ਗਵਾਂਢ ਅਫਗਾਨਿਸਤਾਨ ਨੇ ਨੂੰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਅਜ਼ਰਬਾਈਜਾਨ ਦੇ ਸੈਂਟਰਲ ਏਸ਼ੀਅਨ ਇਸ ਰਿਪਬਲਿਕ ਨੇ 19th ਸੈਂਚੁਰੀ ਤੋਂ ਲੈ ਕੇ ਆਲਮੋਸਟ 100 ਸਾਲ ਸੋਵੀਅਤ ਯੂਨੀਅਨ ਦਾ ਜ਼ੁਲਮ ਦੇਖਿਆ ਹੋਇਆ ਔਰ ਰਸ਼ੀਅਨ ਐਮਪਾਇਰ ਦਾ, ਔਰ ਉਹ ਬਹੁਤ ਬਿਹਤਰ ਸਮਝ ਸਕਦੇ ਨੇ ਕਿ ਜਿਹੜਾ ਹਿੰਦੂ ਐਮਪਾਇਰ ਦੇ ਨਾਂ ਥੱਲੇ ਜੋ ਸਿੱਖਾਂ ਨਾਲ ਵਾਪਰ ਰਿਹਾ, ਮੁਸਲਮਾਨਾਂ ਨਾਲ ਵਾਪਰ ਰਿਹਾ, ਔਰ ਜਿਵੇਂ ਅਸੀਂ ਕਦੇ ਵੀ ਨਹੀਂ ਭੁੱਲਦੇ ਹਾਂ ਨਵਾਬ ਮਲੇਰਕੋਟਲਾ ਨੂੰ ਕਦੇ ਨਹੀਂ ਭੁੱਲੇ ਜਿਹਨੇ ਹਾਂ ਦਾ ਨਾਰਾ ਮਾਰਿਆ ਸੀ। ਔਰ ਮੈਂ ਸਮਝਦਾ ਵੀ ਅਜ਼ਰਬਾਈਜਾਨ ਦਾ ਇਹ ਜੈਸਚਰ ਵੀ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਇੱਕ ਜਿਹੜਾ ਨਾ ਭੁੱਲਣ ਵਾਲਾ ਉਹਨਾਂ ਦਾ ਯੋਗਦਾਨ ਮੰਨਿਆ ਜਾਏਗਾ। ਔਰ ਇਹਨੂੰ ਅਸੀਂ ਇਹਦੇ ਲਈ ਹਮੇਸ਼ਾ ਹੀ ਅਸੀਂ ਅਜ਼ਰਬਾਈਜਾਨ ਦੇ ਲੋਕਾਂ ਦਾ ਔਰ ਖ਼ਾਸ ਤੌਰ 'ਤੇ ਇਸ NGO ਦਾ ਔਰ ਉਹਨਾਂ ਦੀ ਹਕੂਮਤ ਦਾ ਹਮੇਸ਼ਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ ਰਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ, ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਬਸਰਾ ਜੀ ਵੀ, ਔਰ ਇਸੇ ਤਰ੍ਹਾਂ ਮਿਸ਼ਰਾ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਬਲਵੀਰ ਸਿੰਘ ਜੀ ਵੀ, ਔਰ ਜਸਬੀਰ ਸਿੰਘ ਜੀ ਵੀ, ਔਰ ਗੁਸਕੇ ਜੀ ਵੀ, ਔਰ ਚਰਨਜੀਤ ਬਾਜਵਾ ਜੀ ਵੀ, ਔਰ ਗੁਰਤੇਜ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ, ਔਰ ਪ੍ਰੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਸਾਡੇ ਕੋਲ ਸੁਖਵਿੰਦਰ ਸਿੰਘ ਜੀ ਵੀ, ਬਲੈਕ ਗੇਮੀਆਂ ਜੀ ਵੀ, ਔਰ ਕਹਿੰਦੇ ਗੁਰਵਿੰਦਰ ਮਾਨ ਜੀ ਵੀ, ਔਰ TJR ਵਾਈਬਸ ਜੀ ਵੀ, ਔਰ ਹਰਮਨ ਪੰਨੂ ਜੀ ਵੀ, ਹਰਪ੍ਰੀਤ ਸਿੰਘ ਜੀ ਵੀ। TJ ਵਾਈਬਸ ਕਹਿੰਦੇ ਨੇ ਕਿ ਡਾਕਟਰ ਸਾਹਿਬ we Sikhs are gypsies, we have no trust on anyone, they give justice Gypsies. but gypsies We ਹਾਂਜੀ Sikhs are gypsies. we have no trust on anyone, they give justice but they give us something as a poor civilization due to homeless, so stand up for own respect deserves you in Khalistan। ਨਾ ਇਹਨਾਂ ਨੇ ਬਿਲਕੁਲ ਠੀਕ ਕਿਹਾ। ਸਾਡੀ ਹਾਲਤ ਤਾਂ ਵਾਕਈ, ਕਿਉਂਕਿ ਜਿਪਸੀ ਆਏ ਤਾਂ ਉਸੇ ਖਿੱਤੇ ਤੋਂ ਨੇ, ਉਹਨਾਂ ਦਾ ਆਪਣਾ ਮੁਲਕ। ਔਰ ਅੱਜ ਹੀ ਮੈਂ ਕਿਤੇ ਡਾਇਲੌਗ ਦੇਖ ਰਿਹਾ ਸੀ ਕਿ ਵੀ ਮਾਈਗ੍ਰੇਟਰੀ ਬਰਡਸ, ਠੰਡ ਪੈ ਰਹੀ ਹੈ ਉੱਥੇ ਆਏ ਨੇ, ਤਾਂ ਇੱਕ ਬੱਚਾ ਪੁੱਛ ਰਿਹਾ ਆਪਣੇ ਦਾਦੇ ਨੂੰ ਵੀ ਇਹ ਕੌਣ ਨੇ। ਉਹਨੇ ਕਿਹਾ ਇਹ ਪ੍ਰਵਾਸੀ ਪੰਛੀ ਨੇ। ਕਹਿੰਦੇ ਅੱਛਾ ਇਹ ਇੱਥੇ ਰਹਿਣਗੇ? ਕਹਿੰਦੇ ਵੀ ਨਹੀਂ, ਇਹ ਇੱਥੇ ਨਹੀਂ ਰਹਿਣਗੇ, ਇਹ ਮੁਲਕਾਂ ਨੂੰ ਪਰਤ ਜਾਣਗੇ। ਉਹ ਕਹਿੰਦੇ ਵੀ ਇੱਥੇ ਕਿਉਂ ਨਹੀਂ ਰਹਿਣ? ਕਹਿੰਦੇ ਨਹੀਂ ਇਹ ਇਹਨਾਂ ਦਾ ਵਤਨ ਨਹੀਂ ਹੈ। ਉਹਨਾਂ ਨੇ ਕਿਹਾ ਵੀ ਬੇਵਤਨਿਆਂ ਦਾ ਕਦੇ ਟਿਕਾਣਾ ਜਿਹੜਾ ਉਹਨਾਂ ਨੂੰ ਜਿਹੜਾ ਸਕੂਨ ਨਹੀਂ ਹੁੰਦਾ, ਅਲਟੀਮੇਟਲੀ ਆਪਣੇ ਵਤਨ ਹੀ ਪਰਤਣਾ ਹੁੰਦਾ। ਤਾਂ ਮੈਂ ਸੋਚ ਰਿਹਾ ਸੀ ਵੀ ਸਾਡਾ ਕਿਹੜਾ ਵਤਨ ਹੈ ਹੁਣ, ਜੋ ਮਾਹੌਲ ਬਣਿਆ ਹੋਇਆ ਬਾਹਰਲੇ ਮੁਲਕਾਂ, ਗੋ ਹੋਮ, ਕਿਸ ਵੇਲੇ ਕਿਹੜੀ ਨਫ਼ਰਤ ਹੈ ਸਾਡਾ। ਔਰ ਬਿਲਕੁਲ ਉਹਨਾਂ ਨੇ ਲਫ਼ਜ਼ ਜਿਪਸੀ ਕਿਹਾ ਕਿ ਵੀ ਇਹ ਕਬੀਲੇ ਉੱਥੋਂ ਨਿਕਲੇ। ਪਰ ਅੱਜ ਵੀ ਮਤਲਬ ਯੂਰਪ ਦੇ ਵਿੱਚ ਉਹਨਾਂ ਦੀ ਜਦੋਂ ਹਿਟਲਰ ਦੀ ਪਰਸੀਕਿਊਸ਼ਨ ਦੀ ਗੱਲ ਹੁੰਦੀ ਹੈ, ਜਿਪਸੀ ਬਹੁਤ ਵੱਡੀ ਗਿਣਤੀ 'ਚ ਮਾਰੇ ਗਏ। ਔਰ ਹੁਣ ਵੀ ਉਹ ਜਿਹੜੇ ਨੇ ਉਹ ਖਾਨਾ ਬਦੋਸ਼ਾਂ ਵਾਂਗ ਉਹਨਾਂ ਨੂੰ ਚੋਰ ਕਿਹਾ ਜਾਂਦਾ ਹੈ। ਉਹਨਾਂ ਨੂੰ ਜਿਹੜਾ ਜਿੰਨੇ ਮਾੜੀਆਂ ਗੱਲਾਂ ਨੇ ਉਹਨਾਂ ਦੇ ਨਾਲ ਬਵਾਸਤਾ ਕੀਤੀਆਂ ਜਾਂਦੀਆਂ। ਔਰ ਜੇ ਉਹਨਾਂ ਦਾ ਮੁਲਕ ਹੁੰਦਾ ਤੇ ਮੁਲਕ ਤਾਂ ਸੀ ਦਰਬਦਰ ਹੋਏ। ਸੋ ਸਾਡਾ ਹਾਲ ਵੀ ਇਵੇਂ ਹੀ ਹੈ। ਬੇਸ਼ੱਕ ਅਸੀਂ ਡਾਇਸਪੋਰਾ, ਪ੍ਰੋਸਪੈਰਿਟੀ ਔਰ ਜਿਨ੍ਹਾਂ ਮੁਲਕਾਂ 'ਚ ਅਸੀਂ ਉਹਨਾਂ ਦੇ ਨਾਲ ਵਫਾ ਨਿਭਾ ਰਹੇ, ਪਰ ਅਲਟੀਮੇਟਲੀ ਇਸ ਗੱਲ ਦਾ ਧਿਆਨ ਰਹੇ। ਬਾਬਾ ਫਰੀਦ ਨੇ ਯਾਦ ਦਹਾਨੀ ਕਰਵਾਈ ਹੋਈ ਹੈ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ,
ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ। जसपाल जी भी और राजनप्रीत सिंह जी भी और इसी तरह अमरजीत सैनी जी भी, कुलदीप सिंह जी भी और नासर चौधरी जी भी और वाइब्स कहते हैं कि डॉक्टर साहब ओरिजिनल सिक्खी बैकग्राउंड सिख person living in guru's way of panth and few duplicate new converted Sikh disgrace to Sikhi in public that creates flux for whole its lack of Sikhi ਪ੍ਰਚਾਰ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖੀ ਬਖਸ਼ਿਸ਼ ਹੈ, ਨਿਭ ਸਕਣਾ ਨਿਭਾ ਸਕਣਾ ਵੀ ਗੁਰੂ ਦੀ ਰਹਿਮਤ ਨਾਲ ਹੈ। ਪਰ ਹੁਣ ਦੇ ਪੀਰੀਅਡ 'ਚ ਇੱਕ ਪਲੈਨਡ ਢੰਗ ਦੇ ਨਾਲ ਜਿਨ੍ਹਾਂ ਨੂੰ ਅਸੀਂ ਜਾਲੀ ਸਿੱਖ ਕਹਿੰਦੇ ਆ, ਉਹ ਹਿੰਦੂਤਵੀ ਇਨਫਲੂਐਂਸ ਦੇ ਨਾਲ ਜਾਂ ਹਿੰਦੂਤਵੀ ਸੰਸਥਾਵਾਂ ਵੱਲੋਂ ਉਹ ਨਿਹੰਗ ਬਾਣੇ ਦੇ ਵਿੱਚ ਵੀ ਨੀਲੇ ਬਾਣੇ ਪਵਾ ਕੇ ਬੜੇ ਬੜੇ ਤਿਲਕ ਲਵਾਏ ਹੋਏ ਨੇ। ਔਰ ਕੁਝ ਜਿਹੜੇ ਆਲਰੇਡੀ ਐਗਜ਼ਿਸਟਿੰਗ ਸਿੱਖ ਨੇ ਉਹਨਾਂ ਨੂੰ ਜਿਵੇਂ ਉਹਨਾਂ ਨੇ ਜਿਹੜਾ ਉਹ ਚੂਰੀ ਪਾਈ ਹੈ ਔਰ ਉਹ ਵਿਕੇ ਹੋਏ ਨੇ, ਉਹ ਵੀ ਹਿੰਦੂਤਵਾ ਦੇ ਨੈਰੇਟਿਵ ਨੂੰ ਪ੍ਰਮੋਟ ਕਰ ਰਹੇ ਨੇ। ਸੋ ਇਹ ਨਾਲ ਹੀ ਰਹਿਣੇ ਨੇ, ਨਕਲੀ ਤੇ ਜਾਲੀ ਵੀ ਨਾਲ ਹੀ। ਜਿਵੇਂ ਜਾਲੀ ਕਰੰਸੀ ਕਦੇ ਨਹੀਂ ਮੁੱਕਦੀ, ਪਰ ਅਲਟੀਮੇਟ ਕਰੰਸੀ ਹੀ ਜਿਹੜੀ ਆ ਉਹ ਰੂਲ ਕਰਦੀ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਇੱਕ ਵੱਡੇ ਪੈਮਾਨੇ ਦੇ ਉੱਤੇ ਇਸ ਕਿਸਮ ਦਾ ਵੀ ਨਾਲ ਚੱਲ ਰਿਹਾ ਸਾਡੇ। ਡਾਕਟਰ ਪਰਮਜੀਤ ਸਮਰਾ ਜੀ ਸਾਨੂੰ ਕੈਲਗਰੀ ਤੋਂ ਨਹੀਂ ਦੇਖ ਰਹੀ, ਸਾਨੂੰ ਬੰਗਲਾਰੂ ਹਵਾਈ ਅੱਡੇ ਤੋਂ ਕਹਿੰਦੇ ਨੇ ਫਤਿਹ ਬੁਲਾ ਰਹੇ ਨੇ। ਵਾਹ ਵਾਹ ਵਾਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਨੀ ਢੀਂਡਸਾ ਜੀ ਵੀ और फिर इसी तरह बिक्रमजीत सिंह जी भी, मिश्रा सिंह जी भी और फिर इसी तरह खालसा देश पंजाब जी भी और फिर इसी तरह टीजे वाइब्स कहते हैं कि खालिस्तान इज ट्रू नेशन इन साउथ एशियन कॉन्टिनेंट इन फ्यूचर। और फिर इस तरह मोहम्मद शाहबाज जी भी ਜਿਹੜੇ ਕਹਿੰਦੇ ਬਾਬਾ ਜੀ ਓਨੈਸਟ ਵਰਕ ਵਰਲਡ ਨਿਊਜ਼ ਪਾਕਿਸਤਾਨ आई थिंक नेक्स्ट न्यू कंट्री खालिस्तान। वाहिगुरू जी का खालसा वाहिगुरू जी की फतेह। खालिस्तान जिंदाबाद एंड जम्मू कश्मीर फ्रीडम फॉर लद्दाख पीपल फैमिली न्यू कंट्री। और फिर इस तरह बलविंदर सिंह जी भी, जगदीप सिंह जी अच्छी कहते बयानबाजी एंड प्रेजेंटेशन दे लिए बहुत बहुत धन्यवाद जी। गुरु इस विच होर वाधा करे। और ਤੁਹਾਡਾ ਬਹੁਤ ਸ਼ੁਕਰੀਆ ਨਵਾਜ਼ਿਸ਼ ਦੇ ਲਈ। ਰਾਜਵਿੰਦਰ ਕੌਰ ਜੀ ਵੀ ਫਿਰ ਟੀਜੇ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਭਾਰਤ ਕੁਝ ਦਹਾਕਿਆਂ ਬਾਅਦ ਮਲੇਸ਼ੀਆ ਵਰਗਾ ਦਿਖਾਈ ਦਿੰਦਾ ਜਦੋਂ ਖਾਲਸਾ ਰਾਜ ਹੋਂਦ ਵਿੱਚ ਆਇਆ। ਉਮੀਦ ਹੈ ਕਿ ਬ੍ਰਾਹਮਣ ਜਨੇ ਮੋਰਫ ਵਾਂਗ ਜਿਉਂਦੇ ਰਹਿਣ ਲਈ ਖਾਲਸਾ ਰਾਜ ਵਿੱਚ ਲੁਕ ਜਾਵੇਗਾ। ਜੀ 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 ਜੀ। ਔਰ ਇਸੇ ਤਰ੍ਹਾਂ ਸਾਡੇ ਕੋਲ ਨਿੰਜਾ ਜੀ ਵੀ ਔਰ ਜਸਕੀਰਤ ਸਿੰਘ ਜੀ ਵੀ और गुरविंदर कौर जी भी और फिर इस तरह जयदीप सिंह जी भी, सतनाम सिंह जी भी। सब का बहुत बहुत शुक्रिया। इस तरह अपने व्यूअर्स करें इजाजत भी। और साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tv4.tv ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।